ਜਦੋਂ ਅਸੀਂ ਰਹਿਣਾ ਇੱਕ ਘਰ ਦੇ ਵਿੱਚ ਆ, ਇੱਕ ਫੈਮਿਲੀ ਦੇ ਵਿੱਚ ਰਹਿਣਾ, ਤੇ ਉੱਥੇ ਸਾਨੂੰ ਅੜੀਆਂ ਪਾਉਣ ਦੀ ਲੋੜ ਨਹੀਂ ਹੈਗੀ। ਉੱਥੇ ਸਾਨੂੰ ਪਿਆਰ ਦੀ ਜ਼ਰੂਰਤ ਆ, ਕਿਉਂਕਿ ਅੱਜ ਅਸੀਂ ਅੜੀ ਪਾ ਕੇ ਆਪਣਾ ਰਵੱਈਆ ਸਖਤ ਕਰਕੇ ਕਿਸੇ ਕੋਲੋਂ ਆਪਣੀ ਗੱਲ ਮਨਵਾ ਲਾਂਗੇ, ਆਪਣੀ ਡਿਮਾਂਡ ਮਨਵਾ ਲਾਂਗੇ, ਤੇ ਕੱਲ੍ਹ ਨੂੰ ਉਹਦੇ ਵਿੱਚ ਦਰਾੜ ਬਣ ਜਾਣੀ ਆ। ਜਦੋਂ ਦਰਾੜ ਬਣ ਜਾਣੀ ਹੈ ਨਾ, ਤੇ ਸਾਡਾ ਉਹ ਜਿਹੜਾ ਸਖਤ ਰਵੱਈਆ ਕਰਕੇ ਗੱਲ ਮਨਵਾਈ ਹੋਣੀ ਹੈ ਨਾ, ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋਣਾ। ਉਹ ਨਾ ਮੰਨਣ ਦੇ ਬਰਾਬਰ ਹੋਣੀ ਗੱਲ। ਤੇ ਲਿਹਾਜ਼ਾ ਮੈਂ ਇਹ ਸੱਜਣਾ ਬੇਲੀਆਂ ਨੂੰ ਕਹਾਂਗਾ ਕਿ ਆਪਣੀ ਗੱਲ ਪਿਆਰ ਦੇ ਰਵੱਈਏ ਨਾਲ ਮਨਵਾਓ। ਪਿਆਰ ਜਿਹੜਾ ਨਾ ਇਸਤੇਮਾਲ ਕਰੋ ਤਾਂ ਕਿ ਤੁਹਾਡੀ ਗੱਲ ਮੰਨੀ ਵੀ ਜਾ ਸਕੇ, ਤੇ ਗਾਂ ਗੱਲ ਅਗਲੀ ਜਿਹੜੀ ਆਉਣ ਵਾਲੀ ਉਹ ਵੀ ਮਨਵਾਈ ਜਾ ਸਕੇ। ਜੇ ਅੱਜ ਤੁਸੀਂ ਪੱਥਰ ਰੰਗੇ ਹੋ ਕੇ ਗੱਲ ਮਨਵਾਓਗੇ ਨਾ, ਤੇ ਉਹਦਾ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਤੁਹਾਨੂੰ ਉਹਦੇ 'ਚ ਹਾਸਲ ਕੁਛ ਨਹੀਂ ਹੋਣਾ, ਲੱਭਣਾ ਕੁਛ ਨਹੀਂ ਗਾ। ਉਲਟਾ ਰਿਸ਼ਤੇ ਦੇ ਵਿੱਚ ਦਰਾੜ ਪੈ ਜਾਣੀ ਹੈ। ਦਰਾੜਾਂ ਤੋਂ ਗੱਲਾਂ ਵੱਧਦੀਆਂ ਜਾਣੀਆਂ। ਉਹ ਫਲਾਨੇ ਨੇ ਗੱਲ ਕੀਤੀ ਆ, ਉਹ ਫਲਾਨੇ ਨੇ ਗੱਲ ਕੀਤੀ ਆ, ਤੇ ਇਸ ਤਰ੍ਹਾਂ ਕਰਕੇ ਰਿਸ਼ਤੇ ਟੁੱਟਦੇ ਜਾਣੇ ਆ, ਤੇ ਤੁਸੀਂ ਇਕੱਠੇ ਕਰਨੇ ਤੁਹਾਨੂੰ ਬਹੁਤ ਮੁਸ਼ਕਲ ਹੋ ਜਾਣੇ ਆ। ਤੇ ਹਮੇਸ਼ਾ ਕੋਸ਼ਿਸ਼ ਕਰੋ ਆਪਣੀ ਗੱਲ ਪਿਆਰ ਦੇ ਦਾਇਰੇ 'ਚ ਰਹਿ ਕੇ, ਮੁਹੱਬਤ ਦੇ ਦਾਇਰੇ 'ਚ ਰਹਿ ਕੇ ਮਨਾਈ ਜਾ ਸਕੇ। ਤੇ ਰਿਸ਼ਤੇ ਜਿਹੜੇ ਮੇਰਾ ਵੀਰ ਬੜੇ ਔਖੇ ਜੁੜਦੇ ਆ। ਇੱਕ ਵਾਰੀ ਟੁੱਟ ਜਾਣ ਤੇ ਦੁਬਾਰਾ ਉਹ ਰਿਸ਼ਤੇ ਨਹੀਂ ਜੁੜਦੇ। ਇਹ ਗੱਲ ਤੁਹਾਨੂੰ ਮੈਂ ਅੱਗੇ ਵੀ ਕਈ ਵਾਰੀ ਦੱਸ ਹਟਿਆ, ਤੇ ਅੱਜ ਵੀ ਤੁਹਾਨੂੰ ਮੈਂ ਦੱਸ ਰਿਹਾ। ਤੇ ਕੋਸ਼ਿਸ਼ ਕਰੋ ਕਿ ਆਪਣੀ ਜਿਹੜੀ ਗੱਲਬਾਤ ਘਰ ਦੇ ਵਿੱਚ, ਰਿਸ਼ਤੇਦਾਰੀ ਦੇ ਵਿੱਚ ਹਮੇਸ਼ਾ ਪਿਆਰ ਦੇ ਰਵੱਈਏ ਨਾਲ ਮਨਵਾਓ, ਤੇ ਜਿਹੜਾ ਨਾ ਦੂਸਰੀ ਗੱਲ ਕੋਈ ਨਾ ਹੋਵੇ।